पंजाबी साइंस की इस वीडियो जी आया ਨੂੰ ਅੱਜ ਮੈਂ ਤੁਹਾਨੂੰ ਇੱਕ ਕੀਮਿਆਈ ਅੰਸਰ ਸੋਡੀਅਮ ਲੋਹੇ ਦੇ ਬਾਰੇ ਦੱਸਾਂਗਾ। ਸੋਡੀਅਮ ਇੱਕ ਬਹੁਤ ਹੀ ਹਲਕਾ ਤੇ ਨਰਮ ਲੋਹਾ ਹੁੰਦਾ ਹੈ ਜਿਹਨੂੰ ਛੁਰੀ ਨਾਲ ਵੀ ਕੱਟਿਆ ਜਾ ਸਕਦਾ ਹੈ। ਹੁਣ ਮੈਂ ਤੁਹਾਨੂੰ ਇਹ ਕੱਟ ਕੇ ਦਿਖਾਵਾਂਗਾ। ਇਹ ਵੇਖੋ ਸੋਡੀਅਮ ਆਪੇ ਚਾਂਦੀ ਵਰਗਾ ਚਮਕਦਾਰ ਹੁੰਦਾ ਹੈ। ਸੋਡੀਅਮ ਨੂੰ ਥੋੜੇ ਜਿਹੇ ਵੇਲੇ ਵਾਸਤੇ ਹਵਾ ਵਿੱਚ ਰੱਖਿਆ ਜਾਏ ਤੇ ਇਹਨੂੰ ਜ਼ੰਗ ਲੱਗ ਜਾਂਦਾ ਹੈ। ਇਸ ਵਾਸਤੇ ਇਹਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ। ਸੋਡੀਅਮ ਨੂੰ ਪਾਣੀ ਨਾਲ ਰਲਾਇਆ ਜਾਏ ਤੇ ਇਹ ਪਾਣੀ ਨੂੰ ਭੰਨ ਦਿੰਦਾ ਹੈ ਤੇ ਇਹਦੇ ਵਿੱਚੋਂ ਹਾਈਡਰੋਜਨ ਤੇ ਆਕਸੀਜਨ ਨੂੰ ਵੱਖਰਾ ਕਰ ਦਿੰਦਾ ਹੈ। ਆਕਸੀਜਨ ਦੇ ਨਾਲ ਰਲ ਕੇ ਕਾਸਟਿਕ ਸੋਡਾ ਬਣਾ ਦਿੰਦਾ ਹੈ। ਹੁਣ ਮੈਂ ਤੁਹਾਨੂੰ ਸੋਡੀਅਮ ਪਾਣੀ ਵਿੱਚ ਪਾ ਕੇ ਵਿਖਾਵਾਂਗਾ। ਸੋਡੀਅਮ ਪਾਣੀ ਦੇ ਨਾਲ ਰਲ ਕੇ ਪਾਣੀ ਨੂੰ ਭੰਨ ਦਿੰਦਾ ਹੈ। ਇਹਦੇ ਵਿੱਚੋਂ ਹਾਈਡਰੋਜਨ ਵੱਖਰੀ ਕਰ ਦਿੰਦਾ ਹੈ ਤੇ ਆਕਸੀਜਨ ਦੇ ਨਾਲ ਰਲ ਕੇ ਕਾਸਟਿਕ ਸੋਡਾ ਬਣਾ ਦਿੰਦਾ ਹੈ ਤੇ ਇਹ ਰਿਐਕਸ਼ਨ ਐਡਾ ਗਰਮ ਹੋ ਜਾਂਦਾ ਹੈ ਕਿ ਹਾਈਡਰੋਜਨ ਅੱਗ ਫੜ ਲੈਂਦੀ ਹੈ। ਇਹ ਹੁਣ ਸੋਡੀਅਮ ਰਿਐਕਟ ਕਰ ਚੁੱਕਿਆ ਹੈ। ਹੁਣ ਮੈਂ ਤੁਹਾਨੂੰ ਇਹਦੇ ਵਿੱਚ pH ਪੇਪਰ ਪਾ ਕੇ ਵਿਖਾਵਾਂਗਾ ਤੇ ਪਤਾ ਲੱਗ ਜਾਏਗਾ ਕਿ ਕਾਸਟਿਕ ਸੋਡਾ ਬਣਿਆ ਕਿ ਨਹੀਂ। ਇਹ ਹੁਣ ਹਰਾ ਹੋ ਗਿਆ, ਇਹਦਾ ਮਤਲਬ ਹੈ ਕਿ ਇਹ ਸੋਲੂਸ਼ਨ ਬੇਸਿਕ ਹੋ ਗਿਆ ਹੈ। ਇਹ ਹੁਣ ਮੇਰੇ ਕੋਲ ਕੋਰ ਪਾਣੀ ਜ਼ਰਾ ਜਿਹਾ ਹੈ, ਇਹਦੇ 'ਚ ਹੁਣ ਮੈਂ ਥੋੜ੍ਹਾ ਜਿਹਾ ਫਿਨੋਲਫਥਲੀਨ ਪਾਵਾਂਗਾ ਜਿਹੜਾ ਜਦੋਂ ਕਾਸਟਿਕ ਸੋਡਾ ਬਣੇਗਾ ਤੇ ਸਾਨੂੰ ਇਹਦਾ ਰੰਗ ਬਦਲ ਜਾਏਗਾ ਤੇ ਸਾਨੂੰ ਪਤਾ ਚੱਲ ਜਾਏਗਾ ਕਿ ਕਾਸਟਿਕ ਸੋਡਾ ਬਣ ਗਿਆ ਹੈ। ਹੁਣ ਮੈਂ ਇਹਦੇ ਸੋਡੀਅਮ ਪਾਉਣ ਲੱਗਾ ਹਾਂ। ਇਹ ਹੁਣ ਫਰੋਜ਼ੀ ਜਿਹਾ ਰੰਗ ਇਹਦਾ ਹੋ ਗਿਆ। ਇਹਦੇ ਤੋਂ ਹੁਣ ਸਾਨੂੰ ਪਤਾ ਚੱਲ ਗਿਆ ਕਿ ਕਾਸਟਿਕ ਸੋਡਾ ਬਣ ਗਿਆ। ਇਸ ਸਿਲੰਡਰ ਵਿੱਚ ਇੱਥੇ ਤੱਕ ਇਹ ਸਾਰਾ ਆਇਲ ਹੈ ਕਿ ਮਿੱਟੀ ਦਾ ਤੇਲ ਤੇ ਇੱਥੋਂ ਥੱਲੇ ਤੱਕ ਇਹ ਸਾਰਾ ਪਾਣੀ ਜਿਹਦੇ ਵਿੱਚ ਮੈਂ ਫਿਨੋਲਫਥਲੀਨ ਪਾਈ ਹੋਈ ਹੈ। ਹੁਣ ਇਹਦੇ ਵਿੱਚ ਮੈਂ ਸੋਡੀਅਮ ਪਾਵਾਂਗਾ। ਸੋਡੀਅਮ ਪਾਣੀ ਦੇ ਨਾਲ ਰਿਐਕਟ ਕਰ ਰਿਹਾ ਹੈ ਤੇ ਹਾਈਡਰੋਜਨ ਬਣਦੀ ਹੈ ਜਿਹਦੀ ਵਜ੍ਹਾ ਤੋਂ ਉੱਤੇ ਉੱਠਦਾ ਹੈ ਤੇ ਇਹ ਬੁਲਬੁਲੇ ਹਾਈਡਰੋਜਨ ਦੇ ਆ ਰਹੇ ਨੇ ਤੇ ਥੱਲੇ ਪਾਣੀ ਵਿੱਚ ਫਿਨੋਲਫਥਲੀਨ ਇੰਡੀਕੇਟ ਕਰ ਰਿਹਾ ਹੈ ਕਿ ਕਾਸਟਿਕ ਸੋਡਾ ਬਣਿਆ ਜਾ ਰਿਹਾ ਹੈ, ਜਿਹਦੀ ਵਜ੍ਹਾ ਤੋਂ ਥੱਲੇ ਵਾਲਾ ਰੰਗ ਫਰੋਜ਼ੀ ਹੋ ਗਿਆ। वीडियो देखने का शुक्रिया। अगर मेरी वीडियो तो चंगी लगी है तो लाइक करो, शेयर करो तो सबसक्राइब भी करो।